ਉਹ ਮੈਂ ਇਸੇ ਐਂਗਲ ਵਿੱਚ ਕੀਤੀ ਕਿ ਕਾਇਦੇ ਆਜ਼ਮ ਦੀ ਸ਼ਖਸੀਅਤ ਦੇ ਉੱਤੇ ਜਿਹੜੀਆਂ ਇੱਥੇ ਕੁਝ ਲੋਕਾਂ ਨੇ ਕੁਝ ਪੇਪਰਸ ਵਗੈਰਾ ਲਿਖੇ ਨੇ, ਮੈਂ ਉਹਨਾਂ ਸਾਰਿਆਂ ਨੂੰ ਸਟੱਡੀ ਕੀਤਾ ਹੈ। ਜਨਾਹ ਤੇ ਨਹਿਰੂ, ਜਨਾਹ ਦੀ ਸਿਆਸਤ, ਜਨਾਹ ਤੇ ਗਾਂਧੀ, ਜਨਾਹ ਤੇ ਫਲਾਣਾ ਜੇ ਵੋ। ਲੇਕਿਨ ਜਨਾਹ ਦੀ ਜਿਹੜੀ ਪਰਸਨੈਲਿਟੀ ਹੈ ਕਿ ਜਨਾਹ ਕੌਣ ਸੀ, ਉਹ ਪੈਦਾ ਹੋਇਆ, ਉਹਦੀ ਕੀ ਬੈਕਗਰਾਉਂਡ ਹੈ, ਉਹਨੇ ਕਿਹੜਾ ਵਿਆਹ ਕੀਤੇ, ਕੀ ਖਾਂਦੇ ਸਨ, ਕੀ ਪੀਂਦੇ ਸਨ। ਹਾਂ ਤੇ ਕਿਉਂਕਿ ਜਿਹੜਾ ਹੈ ਸਾਡੀ ਜਿਹੜੀ ਰਿਆਸਤ ਹੈ ਉਹਨੂੰ ਇਹ ਸੂਟ ਨਹੀਂ ਕਰਦਾ, ਕਿਉਂਕਿ ਅਸੀਂ ਜਿਹੜਾ ਸਲੋਗਨ ਲਈ ਫਿਰਨੇ ਆ ਕਿ ਪਾਕਿਸਤਾਨ ਦਾ ਮਤਲਬ ਕਿਆ, ਲਾ ਇਲਾਹਾ ਇल्लल्लाह, ਤੇ ਉਹਨੂੰ ਇਹ ਸੂਟ ਨਹੀਂ ਕਰਦਾ। ਕੋਈ ਕਾਨੂੰਨ ਸਾਜ਼ੀ ਨਹੀਂ ਹੈ, ਲੇਕਿਨ ਜਿਹੜੀ ਵੀ ਤੁਸੀਂ ਡਿਫਰੈਂਟ ਡਿਪਾਰਟਮੈਂਟਸ 'ਤੇ ਚਲੇ ਜਾਓ, ਯੂਨੀਵਰਸਿਟੀਆਂ ਦੇ ਡਿਪਾਰਟਮੈਂਟ ਦੇ ਹੈਡਸ ਨੂੰ ਜਾ ਕੇ ਮਿਲੋ, ਕੋਈ ਕਾਨੂੰਨ ਲਿਖਿਆ ਹੋਇਆ ਕਾਨੂੰਨ ਨਹੀਂ ਕਿ ਜਨਾਹ ਦੀ ਸ਼ਖਸੀਅਤ 'ਤੇ। ਜਿਹੜੇ ਬੱਚਿਆਂ ਨੇ ਕੋਸ਼ਿਸ਼ ਕੀਤੀ ਕਿ ਸਾਰਾ ਅਸੀਂ ਜਨਾਹ 'ਤੇ PhD ਕਰਨੀ ਹੈ, ਉਹਨਾਂ ਬੱਚਿਆਂ ਨੂੰ ਕਿਹਾ ਗਿਆ ਤੇ ਤੂੰ ਬੜੀ ਮੁਸ਼ਕਿਲ ਦਾ ਸ਼ਿਕਾਰ ਹੋਏਗਾ, ਤੇਰੀ PhD ਕਦੀ ਮੁਕੰਮਲ ਨਹੀਂ ਹੋਣੀ। ਤੇ ਉਹਦੀ ਤੇ ਉਹ ਗੱਲ ਦਾ ਮਤਲਬ ਇਹ ਸੀ। ਬਾਕੀ ਫਿਰ ਉਹ ਲੋਕ ਹਨ ਜਿਨ੍ਹਾਂ ਨੂੰ ਮੇਰੇ ਉਹਦੀ ਖਿਆਲਾਤ ਤੋਂ ਮਸਲਾ ਹੈ, ਤੇ ਸੱਚੀ ਗੱਲ ਤੋਂ ਜਿਹੜੇ ਲੋਕ ਉਂਝ ਡਰਦੇ ਨੇ। ਮਸਲਨ ਉਹ ਮੇਰਾ ਤਾਂ ਖਿਆਲ ਹੈ ਕਿ ਖੁਸ਼ੀ ਦੀ ਗੱਲ ਹੈ, ਸਾਡੀ ਪਾਕਿਸਤਾਨ ਦੀ ਜਿਹੜੀ ਹਾਇਰ ਐਜੂਕੇਸ਼ਨ ਕਮਿਸ਼ਨ ਹੈ, ਉਹਨੂੰ ਸਾਰੀਆਂ ਯੂਨੀਵਰਸਿਟੀਆਂ ਦਾ, ਚਾਹੇ ਉਹ ਹਿਸਟਰੀ ਡਿਪਾਰਟਮੈਂਟ ਹੈ ਜਾਂ ਸੋਸ਼ਲ ਸਾਇੰਸਿਸ ਦਾ, ਉੱਥੇ ਇਨਕਰੇਜ ਕਰਨ ਵਾਲਾਂ ਨੂੰ ਕਿ ਜਨਾਹ ਦੇ ਉੱਤੇ ਥੀਸਿਸ ਲਿਖੋ, PhD ਕਰੋ, ਉਹਨਾਂ ਦੀ ਪਰਸਨੈਲਿਟੀ ਦੀਆਂ ਮੁਖਤਲਿਫ ਚੀਜ਼ਾਂ ਤੁਹਾਡੇ ਸਾਹਮਣੇ ਆਉਣ ਕ੍ਰਿਟੀਕਲ, ਕਿਉਂਕਿ ਉਹ ਪਾਕਿਸਤਾਨ ਦੇ ਬਾਨੀ ਸਨ, ਲੇਕਿਨ ਉਹਨਾਂ ਦਾ ਉਹ ਇੱਕ ਇਨਸਾਨ ਸਨ। ਇਨਸਾਨ ਦੇ ਅੰਦਰ ਜਿਹੜੇ ਨੇ ਜਿਹੜੇ ਉਹਨਾਂ ਦੀ ਉਹਦੀ ਕੋਈ ਤਾਕਤ ਹੁੰਦੀ, ਉਹਦੀ ਵੀਕਨੈਸ, ਵੀਕ ਪੁਆਇੰਟ ਵੀ ਹੁੰਦੇ। ਤੇ ਐਸਾ ਨਹੀਂ ਹੈ ਕਿ ਉਹਨਾਂ ਨੂੰ ਅਸੀਂ ਫਰਿਸ਼ਤੇ ਬਣਾ ਕੇ ਤੇ ਉਹਨਾਂ ਨੂੰ ਬਿਠਾ ਲਈਏ ਤੇ ਬਹਿਸ ਸ਼ੁਰੂ ਹੋਵੇ। ਤੁਹਾਡਾ ਮੁਲਕ ਜਿਹੜਾ ਹੈ, ਜਿੰਨੀ ਦੇਰ ਤੱਕ ਆਪਾਂ ਬਾਲਾਂ ਨੂੰ ਗੱਲਬਾਤ ਕਰਨਾ ਤੇ ਬਹਿਸ ਕਰਨਾ ਨਹੀਂ ਸਿਖਾਵਾਂਗੇ, ਉਨੀ ਦੇਰ ਤੱਕ ਫਿਰ ਇਹ ਹੀ ਹੋਏਗਾ ਜਿਹੜਾ ਕੁਝ ਆਪਾਂ ਸੜਕਾਂ 'ਤੇ ਵੇਖ ਰਹੇ ਹਾਂ। ਇੰਡੀਆ 'ਤੇ ਜਿਹੜਾ ਮੇਰਾ ਆਉਣਾ ਜਾਣਾ ਰਿਹਾ ਹੈ, ਉਹਦਾ ਮੇਨ ਜਿਹੜਾ ਮਕਸਦ ਸੀ ਕਿ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਜਿਹੜਾ ਲੋਕਾਂ ਦਾ ਆਉਣਾ ਜਾਣਾ ਆਸਾਨ ਹੋਏ, ਦੋਨਾਂ ਮੁਲਕਾਂ 'ਚ ਅਮਨ ਹੋਏ। ਮੈਂ ਅੱਜ ਤੋਂ 25 ਸਾਲ ਪਹਿਲੇ ਇਹ ਗੱਲ ਸ਼ੁਰੂ ਕੀਤੀ ਸੀ। ਮੈਂ ਅੱਜ ਜੀਂਦੀ ਰਹੀ ਤੇ 25 ਸਾਲ ਬਾਅਦ ਵੀ ਇਹ ਗੱਲ ਕਹਾਂਗੀ, ਜਿੰਨੀ ਦੇਰ ਤੱਕ ਪਾਕਿਸਤਾਨ ਅਤੇ ਇੰਡੀਆ ਦੇ ਤਾਲੁਕਾਤ ਨਾਰਮਲ ਨਹੀਂ ਹੁੰਦੇ, ਪਾਕਿਸਤਾਨ ਵਿੱਚ ਦਹਿਸ਼ਤਗਰਦੀ, ਇੰਤਹਾ ਪਸੰਦੀ ਖਤਮ ਨਹੀਂ ਹੋਣੀ। ਪੁਰਾਣੇ ਵਕਤਾਂ 'ਚ ਹਿੰਦੁਸਤਾਨ ਫਰਕ ਸੀ। ਜਦੋਂ ਉੱਧਰ ਮੈਂ ਜਾਣਾ ਸ਼ੁਰੂ ਕੀਤਾ, ਫਿਰ ਆਪਣੀ ਤੁਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਹੋ, ਇੰਤਹਾ ਪਸੰਦੀ ਹਿੰਦੁਸਤਾਨ ਵਿੱਚ ਵੀ ਤੁਹਾਨੂੰ ਨਜ਼ਰ ਆ ਰਹੀ ਸੀ। ਜਿਹੜਾ ਇੰਡੀਆ 'ਚ ਆਉਣਾ ਜਾਣਾ, ਉਹਦੇ ਵਿੱਚ ਸਾਡਾ ਜਨਾਹ ਸਾਹਿਬ ਕਦੀ ਅੰਡਰ ਡਿਸਕਸ਼ਨ ਰਹਿ ਨਹੀਂ। ਔਰ ਦੂਜਾ ਇਹ ਕਿ ਆਪਣੇ ਦੋਨਾਂ ਮੁਲਕਾਂ ਦੇ ਦਰਮਿਆਨ ਇੱਕ ਇੰਨੇ ਖਤਰਨਾਕ ਲੈਵਲ ਦੇ ਤਾਲੁਕਾਤ ਨੇ ਕਿ ਜਿਹੜੇ ਆਪਣੇ ਹੀਰੋ ਨੇ ਉਹਨਾਂ ਦੇ ਵਿਲਨ ਨੇ, ਜਿਹੜੇ ਉਹਨਾਂ ਦੇ ਵਿਲਨ ਨੇ ਉਹ ਆਪਣੇ ਹੀਰੋ ਨੇ ਆਪਣੇ। ਤੇ ਜਿੰਨੀ ਬੁਰੀ ਤਾਰੀਖ ਅਸੀਂ ਪੜ੍ਹਾਈ ਵਾਲਾਂ ਨੂੰ, ਉਨੀ ਇੰਡੀਆ ਨੇ ਪੜ੍ਹਾਈ। ਲੇਕਿਨ ਇੰਡੀਆ ਵਾਲੇ ਕੋਈ 15-20 ਸਾਲਾਂ ਬਾਅਦ ਥੋੜ੍ਹੇ ਸਮਝ ਗਏ ਕਿ ਜਿਹੜਾ ਕੁਝ ਅਸੀਂ ਪੜ੍ਹਾ ਰਹੇ ਹਾਂ ਖਤਰਨਾਕ ਹੈ। ਉੱਧਰ ਵੀ ਰਿਜ਼ਲਟ ਖਰਾਬ ਹੀ ਨਿਕਲਿਆ, ਵੇਖ ਲਓ ਉੱਧਰ ਵੀ ਕੀ ਹੋ ਰਿਹਾ। ਲੇਕਿਨ ਇਹ ਕਿ ਆਪਣੇ ਇੱਧਰ ਬਹੁਤ ਸਾਰੇ ਲੋਕਾਂ ਦਾ ਕੰਟਰੀਬਿਊਸ਼ਨ ਹੈ, ਜਿਹੜੇ ਕਈ ਸਾਲਾਂ ਤੋਂ ਕਿਤਾਬਾਂ ਟੈਕਸਟ ਬੁੱਕ ਬੋਰਡ ਨੂੰ ਰਿਕਮੈਂਡੇਸ਼ਨ ਕਿ ਇਹ ਨਫ਼ਰਤ ਹੈ, ਜਿਹੜੇ ਬਾਲ ਨੂੰ ਆਪਾਂ ਪਹਿਲੀ ਜਮਾਤ ਤੋਂ ਇਹ ਸਿਖਾ ਰਹੇ हैं, दूसरी तो कि हिंदू कमीना और बंदियाँ था, इसलिए कायदे आज़म ने कहा कि हमने इनके साथ नहीं रहना। उन्होंने निसाब पहले काफ़ी मुगल्स के बारे काफ़ी नैगेटिव चीज़ां सन। हाँ, मुगल्स के बारे उन्होंने फिर वो काफ़ी ਜਿਹੜੇ ਦਿੱਲੀ ਦੇ ਅੰਦਰ ਸੜਕਾਂ ਦੇ ਨਾਂ ਜਿਹੜੇ ਸਨ, ਜ਼ਹੀਰੁद्दीन ਬਾਬਰ ਰੋਡ ਤੇ ਹਮਾਇੂੰ ਰੋਡ ਤੇ, ਉਹ ਨਾਂ ਨੂੰ ਵੀ ਉਹਨਾਂ ਨੇ ਬਦਲ ਦਿੱਤੇ। ਤੇ ਲੇਕਿਨ ਹੌਲੀ ਹੌਲੀ ਹਿੰਦੁਸਤਾਨ ਦੇ ਅੰਦਰ ਵੀ ਹਿਸਟਰੀ ਦੀ ਕਿਤਾਬਾਂ 'ਚ ਮਸਲਾ ਸੀ, ਲੇਕਿਨ ਉੱਧਰ ਦਾ ਇੰਟਲੈਕਚੁਅਲ ਜਿਹੜਾ ਹੈ ਉਹ ਜ਼ਿਆਦਾ ਤਾਕਤਵਰ ਸੀ ਔਰ ਤਾਦਾਦ ਜ਼ਿਆਦਾ ਸਨ। ਜਿਹੜਾ ਉੱਥੇ ਦਾ ਇੰਟਲੈਕਚੁਅਲ ਹੈ ਉਹ ਸਟੇਟ ਨੂੰ ਪ੍ਰੈਸ਼ਰਾਈਜ਼ ਕਰਕੇ ਉਹ ਇਸ ਪੋਜੀਸ਼ਨ ਵਿੱਚ ਆਇਆ ਕਿ ਜੀ ਕਿਤਾਬਾਂ ਨੂੰ ਬਦਲੋ, ਇਹਦੇ ਨਾਲ ਨੁਕਸਾਨ ਹੋ ਰਿਹਾ। ਤਾਂ ਉੱਧਰ ਫਿਰ ਕਾਫੀ ਹੱਦ ਤੱਕ ਤਬਦੀਲੀ ਆ ਗਈ। ਆਪਣੇ ਵੀ ਕੋਈ ਥੋੜ੍ਹੀਆਂ ਕਰਦੇ ਨੇ, ਗੋਂਗਲੂਆਂ ਤੋਂ ਮਿੱਟੀ ਲਾ ਰਹੇ।